ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੁਲਾਈ ਦੀ 1 ਤਰੀਕ ਆ, ਦਿਨ ਬੁੱਧਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਨਾ, ਟੋਨੀ ਟਰਕੀਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ, ਜਸਪਾਲ ਕੌਰ ਜੌਹਲ, ਸਤਨਾਮ ਸਿੰਘ ਤਾਤਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਿਸ਼ਪਾਲ ਕੌਰ ਜੌਹਲ ਐਂਟੀਲੋਪ, ਜਸਵਿੰਦਰ ਸਿੰਘ ਨਾਗਰਾ ਰੋਜ਼ਵਿਲ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਜੋਗਾ ਸਿੰਘ ਪੁਰੇਵਾਲ ਔਰੇਂਜਵਿਲ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਗੁਰਨੇਕ ਸਿੰਘ ਬਾਗੜੀ ਫ੍ਰੈਜ਼ਨੋ ਤੇ ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਜੀ ਸਰੋਤਿਓ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਜਿਹੜਾ $2 ਟ੍ਰਿਲੀਅਨ ਦੀ ਕਿਸਮਤ ਨਾਰਥ ਅਮਰੀਕਨ ਟ੍ਰੇਡ ਨੂੰ ਲੈ ਕੇ ਹੈਗੀ ਸੀ ਮੈਕਸੀਕੋ ਤੇ ਕੈਨੇਡਾ ਦੇ ਨਾਲ, ਉਹ ਅੱਜ ਲਾਸਟ ਡੇਟ ਸੀਗੀ ਜੁਲਾਈ 1 ਜਿਹਨੂੰ ਐਕਸਟੈਂਡ ਕਰਨਾ ਸੀ। ਪਰ ਟਰੰਪ ਐਡਮਿਨਿਸਟ੍ਰੇਸ਼ਨ ਨੇ ਇਹ ਕਿਹਾ ਵੀ ਅਸੀਂ USMCA ਦੀ ਜਿਹੜੀ ਟ੍ਰੇਡ ਡੀਲ ਆ ਉਸ ਨੂੰ ਐਕਸਟੈਂਡ ਨਹੀਂ ਕਰਾਂਗੇ ਜੀ, ਬਲਕਿ ਗਾਹਾਂ ਜਿਹੜੀ ਆ ਹੋਰ ਗੱਲਬਾਤ ਕਰਾਂਗੇ। ਸੋ ਫਾਰ ਇੱਥੇ ਤੱਕ ਪਤਾ ਚੱਲਿਆ ਵੀ ਜੇ ਇਹ ਐਕਸਟੈਂਡ ਹੋ ਜਾਂਦਾ 16 ਸਾਲਾਂ ਤਾਈਂ ਹੋਰ ਇਹ ਸੇਮ ਚੱਲਣੀ ਸੀ। ਪਰ ਹੁਣ US ਤੇ ਮੈਕਸੀਕੋ ਦਾ ਜਿਹੜਾ ਐਗਰੀਮੈਂਟ ਆ, ਉਹਨਾਂ ਦੀ 2 ਵਾਰੀ ਉਹਨਾਂ ਦੀ ਗੱਲਬਾਤ ਹੋ ਚੁੱਕੀ ਆ। ਅਗਲੀ ਮੀਟਿੰਗ ਜਿਹੜੀ ਆ ਜੁਲਾਈ 20 ਚ ਮੈਕਸੀਕੋ ਸਿਟੀ ਚ ਹੋਣੀ ਹੈਗੀ ਆ ਜੀ। ਕੈਨੇਡਾ ਦੇ ਬਾਬਤ ਕੈਨੇਡਾ ਵਾਲਿਆਂ ਨੇ ਕੋਈ ਜਿਹੜੀ ਆ ਹਜੇ ਡਿਸਕਸ਼ਨ ਦੀ ਕੋਈ ਗੱਲਬਾਤ ਜਿਹੜੀ ਆ ਉਹ ਬਾਹਰ ਨਹੀਂ ਆਈ ਹੈਗੀ, ਕਿਉਂਕਿ ਵਾਸ਼ਿੰਗਟਨ ਤੇ ਓਟਾਵਾ ਦੇ ਵਿੱਚ ਠੰਡੀ ਜੰਗ ਆਪਾਂ ਕਹਿ ਸਕਦੇ ਹਾਂ ਪਿਛਲੇ ਸਾਲ ਦੀ ਲੱਗੀ ਹੋਈ ਆ, ਜਦੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਕਾਫੀ ਜ਼ਿਆਦਾ ਜਿਹੜੇ ਆ ਟੈਰਿਫ ਲਾਈ ਸੀ ਕੈਨੇਡਾ ਦੇ। ਬਲਕਿ ਟੈਰਿਫ ਤੋਂ ਛੱਡੋ, ਇਹ ਵੀ ਕਿਹਾ ਸੀ ਵੀ ਜਿਹੜਾ ਕੈਨੇਡਾ ਆ ਉਹ 51st ਸਟੇਟ ਹੋਊਗੀ ਅਮਰੀਕਾ ਦੀ। ਸੋ ਉਸ ਨੂੰ ਲੈ ਕੇ ਵੀ ਜਿਹੜੇ ਰਿਲੇਸ਼ਨ ਆ ਕਾਫੀ ਗੁੱਡ ਨਹੀਂ ਚੱਲ ਰਿਹਾ। ਦੂਸਰੇ ਪਾਸੇ ਕੈਨੇਡਾ ਆਪਣੇ ਚਾਈਨਾ ਨਾਲ ਵਧੀਆ ਰਿਲੇਸ਼ਨ ਬਣਾ ਰਿਹਾ, ਸੋ ਉਸ ਤੋਂ ਵੀ ਅਮਰੀਕਾ ਵਾਲੇ ਕਾਫੀ ਔਖੇ ਹੈਗੇ ਆ। ਸੋ ਜੋ ਆਪਾਂ ਸਵੇਰੇ ਵੀ ਖਬਰ ਸਾਂਝੀ ਕੀਤੀ ਸੀ ਵੀ $1 ਬਿਲੀਅਨ ਦਾ ਰੋਜ਼ ਦਾ ਬਿਜ਼ਨਸ ਹੁੰਦਾ ਆ ਮੈਕਸੀਕੋ ਤੇ ਕੈਨੇਡਾ ਦੇ ਵਿੱਚ। ਤੇ ਪਰ ਇਹ ਜੋ ਅੱਜ ਲਾਸਟ ਡੇਟ ਸੀਗੀ ਉਸ ਟ੍ਰੇਡ ਐਗਰੀਮੈਂਟ ਨੂੰ ਐਕਸਟੈਂਡ ਕਰਨ ਦੀ, ਉਹ ਹੁਣ ਲੈਪਸ ਹੋ ਗਈ ਆ ਤੇ ਮੈਕਸੀਕੋ ਵਾਲੇ ਗੱਲਬਾਤ ਕਰ ਰਹੇ ਹੈਗੇ ਆ ਕੀ ਨਵਾਂ ਐਗਰੀਮੈਂਟ ਹੁੰਦਾ। ਪਰ ਕੈਨੇਡਾ ਵਾਲੇ ਜਿਹੜੀ ਆ ਕੋਈ ਗੱਲਬਾਤ ਕਰਨ ਦੀ ਉਹਨਾਂ ਦੀ ਖਬਰ ਜਿਹੜੀ ਆ ਬਾਹਰ ਨਹੀਂ ਆਈ ਜੀ। ਅਗਲੀ ਜਿਹੜੀ ਖਬਰ ਆ ਉਹ ਕੈਲੀਫੋਰਨੀਆ ਦੇ ਜਿਹੜੇ ਸਰਕਾਰੀ ਵਿਭਾਗਾਂ ਦੇ ਵਿੱਚ, ਡਿਪਾਰਟਮੈਂਟਸ ਦੇ ਵਿੱਚ ਕੰਮ ਕਰਦੇ ਨੇ, ਉਹਨਾਂ ਦੇ ਨਾਲ ਜੁੜੀ ਹੋਈ ਖਬਰ ਹੈ। ਕੈਲੀਫੋਰਨੀਆ ਤੋਂ ਇਸ ਵੇਲੇ ਵੱਡੀ ਖਬਰ ਇੱਕ ਸਾਹਮਣੇ ਆ ਰਹੀ ਹੈ, ਜਿੱਥੇ ਸੂਬੇ ਦੇ ਜਿਹੜੇ ਸਰਕਾਰੀ ਮੁਲਾਜ਼ਮ ਨੇ ਉਹਨਾਂ ਦੇ ਲਈ ਅੱਜ ਤੋਂ ਯਾਨੀ ਕਿ 1 ਜੁਲਾਈ ਤੋਂ ਇੱਕ ਨਵਾਂ ਨਿਯਮ ਹੈ ਜਿਹੜਾ ਉਹ ਲਾਗੂ ਹੋ ਗਿਆ। ਗਵਰਨਰ ਗੈਵਿਨ ਨਿਊਸਮ ਦੇ ਹੁਕਮਾਂ ਦੇ ਮੁਤਾਬਕ ਹੁਣ ਜਿਹੜੇ ਜ਼ਿਆਦਾਤਰ ਸਰਕਾਰੀ ਮੁਲਾਜ਼ਮ ਨੇ ਉਹਨਾਂ ਨੂੰ ਹਫ਼ਤੇ ਦੇ ਵਿੱਚ 4 ਦਿਨ ਦਫ਼ਤਰ ਆਉਣਾ ਲਾਜ਼ਮੀ ਹੋਊਗਾ। 1 ਜੁਲਾਈ ਤੋਂ ਕੈਲੀਫੋਰਨੀਆ ਦੇ ਜਿਹੜੇ ਸਰਕਾਰੀ ਕਰਮਚਾਰੀ ਨੇ, ਮੁਲਾਜ਼ਮ ਨੇ, ਉਹ ਸਰਕਾਰੀ ਦਫ਼ਤਰਾਂ ਦੇ ਵਿੱਚ 4 ਦਿਨ ਬੈਠਿਆ ਕਰਨਗੇ। ਸੈਕਰਾਮੈਂਟੋ ਦੇ ਵਿੱਚ ਲਗਭਗ ਕਹਿੰਦੇ ਵੀ 16 ਦੇ ਵਿੱਚੋਂ ਲਗਭਗ 6 ਦੇ ਵਿੱਚੋਂ 1 ਸਰਕਾਰੀ ਮੁਲਾਜ਼ਮ ਨੇ ਤੇ ਜਿਸ ਕਰਕੇ ਫੈਸਲੇ ਦਾ ਸਥਾਨਕ ਆਰਥਿਕਤਾ ਤੇ ਜਿਹੜਾ ਵੱਡਾ ਪ੍ਰਭਾਵ ਪਊਗਾ। ਇੱਕ ਪਾਸੇ ਸਰਕਾਰ ਇਸ ਫੈਸਲੇ ਨੂੰ ਸਹੀ ਕਰਾਰ ਦੇ ਰਹੀ ਹੈ ਤੇ ਦੂਜੇ ਪਾਸੇ ਕਹਿੰਦੇ ਵੀ ਇਹ ਤੇ ਵਿਵਾਦ ਵੀ ਸ਼ੁਰੂ ਹੋ ਗਿਆ। ਇੱਕ ਪਿੱਛੇ ਜੇ ਆਡਿਟ ਹੋਇਆ ਸੀ ਜਿਹਦੇ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਕਈ ਵਿਭਾਗਾਂ ਦੇ ਕੋਲ ਕਰੋਨਾ ਮਹਾਮਾਰੀ ਦੇ ਦੌਰਾਨ ਦਫ਼ਤਰਾਂ ਦੀਆਂ ਲੀਜ਼ ਜਿਹੜੀਆਂ ਨੇ ਉਹ ਖਤਮ ਹੋ ਚੁੱਕੀਆਂ ਨੇ ਤੇ ਇਸ ਕਰਕੇ ਸਾਰੇ ਮੁਲਾਜ਼ਮਾਂ ਨੂੰ ਇੱਕੋ ਸਮੇਂ ਬਿਠਾਉਣ ਦੇ ਲਈ ਲੋੜੀਂਦੀ ਜਗ੍ਹਾ ਵੀ ਨਹੀਂ ਹੈ। ਦੂਜੇ ਪਾਸੇ ਮੁਲਾਜ਼ਮਾਂ ਦਾ ਜਿਹੜਾ ਪੱਖ ਹੋਇਆ ਕਿ ਕੈਲੀਫੋਰਨੀਆ ਜਿਹੜੇ ਵਾਟਰ ਰਿਸੋਰਸ ਕੰਟਰੋਲ ਬੋਰਡ ਦੇ ਇੱਕ ਵਿਸ਼ਲੇਸ਼ਕ ਨੇ ਉਹ ਦੱਸਦੇ ਨੇ ਕਿ ਵਰਕ ਫਰੋਮ ਹੋਮ ਕਰਕੇ ਉਹਨਾਂ ਨੇ ਦੂਰ ਦੂਰ ਤੋਂ ਨਵੇਂ ਲੋਕਾਂ ਨੂੰ ਨੌਕਰੀਆਂ ਦਿੱਤੀਆਂ ਨੇ, ਪਰ ਹੁਣ ਦਫ਼ਤਰਾਂ ਦੇ ਵਿੱਚ ਮੁਲਾਜ਼ਮਾਂ ਨੂੰ ਜ਼ਬਰਦਸਤੀ ਐਡਜਸਟ ਕਰਨਾ ਪਊਗਾ। ਦੂਜੇ ਪਾਸੇ ਜਿਹੜੇ ਡਾਊਨਟਾਊਨ ਦੇ ਵਿੱਚ ਜਿਹੜੇ ਸੈਕਰਾਮੈਂਟੋ ਦੇ ਛੋਟੇ ਕਾਰੋਬਾਰੀ ਨੇ, ਰੈਸਟੋਰੈਂਟ ਮਾਲਕ ਨੇ, ਉਹ ਕਹਿੰਦੇ ਵੀ ਇਹ ਵਧੀਆ ਫੈਸਲਾ, ਜਿਵੇਂ ਕਿ ਕਹਿੰਦੇ ਵੀ
ਪਹਿਲਾਂ ਕਰੋਨਾ ਤੋਂ ਬਾਅਦ ਉਹਨਾਂ ਨੂੰ ਗਾਹਕਾਂ ਦੀ ਕਮੀ ਦੇ ਨਾਲ ਜੂਝਣਾ ਪੈ ਰਿਹਾ, ਪਰ ਹੁਣ ਕਹਿੰਦੇ ਵੀ ਬਾਜ਼ਾਰਾਂ ਦੇ ਵਿੱਚ ਰੌਣਕ ਜਿਹੜੀ ਉਹ ਪਰਤੂਗੀ। ਡਾਊਨਟਾਊਨ ਸੈਕਰਾਮੈਂਟੋ ਪਾਰਟਨਰਸ਼ਿਪ ਨੇ ਵੀ ਵੱਧਦੇ ਲੋਕਾਂ ਦੀ ਆਮਦ ਨੂੰ ਦੇਖਦਿਆਂ ਕਹਿੰਦੇ ਵੀ ਨਿੱਜੀ ਸੁਰੱਖਿਆ ਗਾਰਡਾਂ ਦੀ ਤੈਨਾਤੀ ਵਧਾ ਦਿੱਤੀ ਹੈ ਤਾਂ ਜੋ ਸੁਰੱਖਿਆ ਬਣੀ ਹੋਵੇ। ਹੁਣ ਕਹਿੰਦੇ ਵੀ ਇਹ ਪਤਾ ਲੱਗੂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਕੈਲੀਫੋਰਨੀਆ ਦੀ ਆਰਥਿਕਤਾ ਦੇ ਲਈ ਇਹ ਫੈਸਲਾ ਕਿਸ ਪਾਸੇ ਬੈਠਦਾ, ਤੇਜ਼ੀ ਦੇ ਨਾਲ ਉਹਨੂੰ ਉਭਾਰਦਾ ਜਾਂ ਫਿਰ ਜਿਹੜੇ ਮੁਲਾਜ਼ਮ ਨੇ ਉਹ ਇਸ ਨਵੇਂ ਬਦਲਾਅ ਨੂੰ ਕਿਵੇਂ ਅਪਣਾਉਣਗੇ। ਪਰ ਮੁਲਾਜ਼ਮਾਂ ਦੀਆਂ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਦੇ ਵਿੱਚ ਕੋਈ ਸਿਰਮੁਸਰ ਪਹਿਲਾਂ ਤੋਂ ਸ਼ੁਰੂ ਸੀਗੀ। ਦੂਜੇ ਪਾਸੇ ਕੈਲੀਫੋਰਨੀਆ ਜਿਹੜਾ ਕਿ ਆਪਣੇ ਆਪ ਦੇ ਵਿੱਚ ਗੋਲਡਨ ਸਟੇਟ ਜਿਹਨੂੰ ਕਿਹਾ ਜਾਂਦਾ ਸੀਗਾ, ਉਹਦੇ ਬਾਰੇ ਜਦੋਂ ਇਹ ਗੱਲਾਂ ਸਾਹਮਣੇ ਆਈਆਂ ਕਿ ਬਹੁਤ ਸਾਰੇ ਜਿਹੜੇ ਆਫਿਸ ਨੇ, ਬਹੁਤ ਸਾਰੇ ਜਿਹੜੇ ਡਿਪਾਰਟਮੈਂਟ ਨੇ, ਉਹਨਾਂ ਦੀਆਂ ਲੀਜ਼ ਖਤਮ ਹੋ ਚੁੱਕੀਆਂ ਨੇ। ਇਸ ਕਰਕੇ ਮੁਲਾਜ਼ਮਾਂ ਨੂੰ ਜੇ ਬਿਠਾਉਣ ਦੇ ਲਈ ਵੀ ਡਿਪਾਰਟਮੈਂਟਸ ਦੇ ਕੋਲ ਜਗ੍ਹਾ ਨਹੀਂ ਹੈ ਤਾਂ ਇਹ ਬੜੀ ਚਿੰਤਾ ਦੀ ਗੱਲ ਹੈ ਤੇ ਬੜੀ ਹੈਰਾਨ ਕਰ ਦੇਣ ਵਾਲੀ ਗੱਲ ਹੈ, ਖਾਸ ਕਰਕੇ ਕੈਲੀਫੋਰਨੀਆ ਵਰਗੀ ਸਟੇਟ ਦੇ ਲਈ। ਜੀ ਅਗਲੀ ਖਬਰ ਵੱਲ ਚਲੀਏ। ਜਿਹੜਾ ਨਵੀਂ ਯੂਐਸ ਦੀ ਸੁਪਰੀਮ ਕੋਰਟ ਨੇ ਡਿਸੀਜਨ ਦਿੱਤਾ ਹੈਗਾ ਕੈਂਪੇਨ ਫੰਡਿੰਗ ਨੂੰ ਲੈ ਕੇ, ਜੀ ਇਹ ਇੱਕ ਮੇਜਰ ਸੈਟਬੈਕ ਹੋਊਗਾ ਕਹਿੰਦੇ 2026 ਦੇ ਵਿੱਚ ਡੈਮੋਕ੍ਰੇਟਸ ਨੂੰ। ਪਲੈਟਨੋ ਤੇ ਟੈਲਰੀਕੋ ਜੋ ਟੈਕਸਸ ਤੋਂ ਹੈਗੇ ਆ, ਇਹਨਾਂ ਦੀ ਆਸ ਸੀ ਵੀ ਇਹ ਸੀਟ ਸੈਨੇਟ ਦੇ ਵਿੱਚ ਜਿੱਤ ਜਾਣਗੇ, ਜੀ ਪਰ ਹੁਣ ਸੁਪਰੀਮ ਕੋਰਟ ਨੇ ਇਹ ਕਹਿਤਾ ਵੀ ਕੋਈ ਵੀ ਕੰਪਨੀ, ਕੋਈ ਵੀ ਬੰਦਾ ਕਿਸੇ ਵੀ ਕੈਂਡੀਡੇਟ ਨੂੰ ਜਿੰਨੇ ਮਰਜ਼ੀ ਪੈਸੇ ਜਿਹੜਾ ਆ ਉਹ ਦੇ ਸਕਦਾ ਹੈਗਾ ਆ। ਸੋ ਉਹਦੇ ਨਾਲ ਕੀ ਹੋਣਾ ਆ ਵੀ ਜਿਹੜੇ ਰਿਪਬਲਿਕਨ ਕੈਂਡੀਡੇਟਸ ਆ ਕਹਿੰਦੇ ਵੀ ਉਹਨਾਂ ਨੂੰ ਬਹੁਤ ਜ਼ਿਆਦਾ ਜਿਹੜੀ ਫੰਡਿੰਗ ਆ ਉਹ ਮਿਲੂਗੀ ਤੇ ਉਹ ਫੰਡਿੰਗ ਜੋ ਆ ਉਹ ਯੂਜ਼ ਕਰਨਗੇ ਆਪਣੀ ਕੈਂਪੇਨ ਦੇ ਲਈ, ਐਡਵਰਟਾਈਜ਼ਮੈਂਟਸ ਦੇ ਲਈ, ਤੇ ਜਿਹਦੇ ਕਰਕੇ ਜਿਹੜਾ ਡੈਮੋਕ੍ਰੇਟਸ ਦੇ ਉੱਤੇ ਕਾਫੀ ਬੜਾ ਜਿਹੜਾ ਅਸਰ ਪਊਗਾ। ਸੈਨੇਟ ਰਿਪਬਲਿਕਨਸ ਹੋਪ ਕਰ ਰਿਹਾ ਵੀ ਮਿਸ਼ੀਗਨ ਦੀ ਸਟਰੀਟ ਜਿਹੜੀ ਆ ਉਹ ਆਪਣੀ ਕੰਟਰੋਲ 'ਚ ਕਰ ਲੈਣਗੇ। ਨਿਊ ਹੈਂਪਸ਼ੀਰ ਤੇ ਜਾਰਜੀਆ ਤੇ ਇਸੇ ਤਰ੍ਹਾਂ ਆਇਓਵਾ, ਅਲਾਸਕਾ, ਓਹਾਇਓ, ਨਾਰਥ ਕੈਰੋਲੀਨਾ, ਮੇਨ, ਉਹ ਸੀਟਸ ਵੀ ਆਪਣੇ ਕੋਲ ਰੱਖ ਸਕਦੇ ਹੈਗੇ ਆ। ਜੋ ਟੈਕਸਸ ਦੀ ਸੀਟ ਸੀਗੀ ਉਹ ਬੜੀ ਇਸ ਟਾਈਮ ਤੇ ਹੌਟ ਕਹਿ ਸਕਦੇ ਆ, ਕਿਉਂਕਿ ਇੱਕ ਕੈਂਡੀਡੇਟ ਨੇ ਜਿਹੜਾ ਨਵਾਂ ਡੈਮੋਕ੍ਰੇਟ ਕੈਂਡੀਡੇਟ ਆ ਉਹਨੇ ਕਾਫੀ ਜ਼ਿਆਦਾ ਵਕਤ ਪਾਇਆ ਹੋਇਆ ਸੀ ਜੋ ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ ਕੈਂਡੀਡੇਟ ਆ ਉਸ ਨੂੰ, ਤੇ ਪਰ ਹੁਣ ਜਿਸ ਹਿਸਾਬ ਦੇ ਨਾਲ ਕਹਿੰਦੇ ਫੰਡਿੰਗ ਵਧਾ ਦਿੱਤੀ ਗਈ ਤੇ ਜਿਹੜੀ ਟੈਲਰੀਕੋ ਦੀ ਪੋਜੀਸ਼ਨ ਆ ਉਹ ਥੋੜੀ ਕਮਜ਼ੋਰ ਹੋ ਸਕਦੀ ਹੈਗੀ ਆ। ਹਾਲਾਂਕਿ ਜਿਹੜਾ ਰਿਪਬਲਿਕਨ ਕੈਂਡੀਡੇਟ ਆ, ਆਪਾਂ ਸਵੇਰੇ ਵੀ ਖਬਰ ਕੀਤੀ ਵੀ ਅਡਲਟਰੀ ਦੇ ਵਿੱਚ ਉਹਦੇ ਕਿੰਨੇ ਜਿਹੜੇ ਉਹਦੇ ਤੇ ਚਾਰਜਸ ਲੱਗੇ ਆ। ਹੁਣ ਪਿਛਲੇ ਦਿਨਾਂ 'ਚ ਉਹ ਫੜਿਆ ਗਿਆ ਕਿਸੇ ਜਨਾਨੀ ਦੇ ਨਾਲ, ਜਦ ਕਿ ਆਪ ਵਿਆਹ ਹੋਇਆ ਆ। ਸੋ ਲੇਡੀ ਵੀ ਜਿਹੜੀ ਆ ਕੋਈ ਉਹ ਕ੍ਰਿਸਚੀਅਨ ਇਨਫਲੂਐਂਸਰ ਆ ਜਿਹਦੇ 7 ਨਿਆਣੇ ਆਲਰੇਡੀ ਹੈਗੇ ਆ। ਸੋ ਦੇਖਦੇ ਆ, ਪਰ ਰਿਪਬਲਿਕਨ ਨੇ ਇਸ ਗੱਲੋਂ ਬੜੇ ਖੁਸ਼ ਆ ਵੀ ਹੁਣ ਸਾਡੀ ਜਿਹੜੀ ਫੰਡਿੰਗ ਆ ਉਹ ਬਹੁਤ ਜ਼ਿਆਦਾ ਹੋ ਜਾਣੀ ਆ ਤੇ ਅਸੀਂ ਸੈਨੇਟ ਨੂੰ ਆਪਣੇ ਕੰਟਰੋਲ ਵਿੱਚ ਰੱਖਾਂਗੇ। ਜੀ ਅਗਲੀ ਜਿਹੜੀ ਖਬਰ ਆ ਉਹ ਕੈਲੀਫੋਰਨੀਆ ਦੇ ਵਿੱਚ ਆਪਾਂ ਨੂੰ ਪਤਾ ਹੈ ਬਿਜਲੀ ਬਹੁਤ ਮਹਿੰਗੀ ਹੈ, ਇਸ ਦੇ ਨਾਲ ਜੁੜੀ ਹੋਈ ਆ। ਕੈਲੀਫੋਰਨੀਆ ਦੇ ਨਿਵਾਸੀਆਂ ਦੇ ਲਈ ਬਿਜਲੀ ਦੇ ਭਾਰੀ ਬਿੱਲਾਂ ਤੋਂ ਰਾਹਤ ਪਾਉਣ ਦੀ ਇੱਕ ਨਵੀਂ ਜਿਹੜੀ ਉਮੀਦ ਆ ਉਹ ਜਾਗੀ ਆ। ਸੂਬੇ ਦੇ ਵਿੱਚ ਇੱਕ ਨਵਾਂ ਕਾਨੂੰਨ ਲਿਆਉਣ ਦੀ ਤਿਆਰੀ ਚੱਲ ਰਹੀ ਹੈ, ਜਿਸ ਦੇ ਨਾਲ ਆਮ ਲੋਕ ਵੀ ਜਿਹੜੇ ਨੇ ਉਹ ਘਰਾਂ ਦੇ ਵਿੱਚ ਆਸਾਨੀ ਦੇ ਨਾਲ ਸੋਲਰ ਪੈਨਲ ਜਿਹੜੇ ਨੇ ਛੋਟੇ ਉਹ ਲਗਾ ਸਕਣਗੇ ਤੇ ਇਹਦੇ ਨਾਲ ਜਿਹੜੇ ਵੀ ਪਰਿਵਾਰ ਨੇ ਕੈਲੀਫੋਰਨੀਆ ਦੇ, ਉਹਨਾਂ ਨੂੰ ਲਗਭਗ ਹਰ ਸਾਲ ਉਹਨਾਂ ਦਾ 450 ਜਿਹੜਾ ਡਾਲਰ ਆ ਉਹਦੀ ਬਚਤ ਹੋ ਸਕੂਗੀ। ਕੈਲੀਫੋਰਨੀਆ ਦੇ ਸੈਨੇਟਰ ਨੇ ਸਕਾਟ ਵੀਨਰ ਤੇ ਉਹਨਾਂ ਨੇ ਪੇਸ਼ ਕੀਤਾ ਇੱਕ ਬਿੱਲ, ਪਲੱਗ ਐਂਡ ਪਲੇ ਸੋਲਰ ਐਕਟ SB 868। ਸੂਬੇ ਦੀ ਸੈਨੇਟ ਦੇ ਵਿੱਚ ਭਾਰੀ ਬਹੁਮਤ ਦੇ ਨਾਲ ਪਾਸ ਹੋ ਗਿਆ ਤੇ ਹੁਣ ਅਗਲੇ ਪੜਾਅ ਤੇ ਪਹੁੰਚ ਚੁੱਕਿਆ। ਇਸ ਬਿੱਲ ਦਾ ਮੁੱਖ ਮਕਸਦ ਜਿਹੜਾ ਉਹ ਛੋਟੇ ਤੇ ਪੋਰਟੇਬਲ ਯਾਨੀ ਕਿ ਇੱਕ ਥਾਂ ਤੋਂ ਦੂਜੀ ਥਾਂ ਲਿਜਾਣਯੋਗ ਜਿਹੜੇ ਸੋਲਰ ਪੈਨਲ ਆ ਉਹਨਾਂ ਦੀ ਵਰਤੋਂ ਨੂੰ ਆਸਾਨ ਬਣਾਉਣਾ ਹੈ। ਇਸ ਕਾਨੂੰਨ ਦੇ ਲਾਗੂ ਹੋਣ ਦੇ ਨਾਲ ਸੋਲਰ ਯੂਨਿਟਾਂ ਨੂੰ ਕਿਸੇ ਵੱਡੇ ਬਿਜਲੀ ਢਾਂਚੇ ਵਾਂਗ ਨਹੀਂ ਬਲਕਿ ਘਰ ਦੇ ਆਮ ਇਲੈਕਟ੍ਰੋਨਿਕ ਉਪਕਰਨਾਂ ਜਿਵੇਂ ਕਿ ਟੀਵੀ ਜਾਂ ਫਰਿੱਜਾਂ ਵਾਂਗ ਮੰਨਿਆ ਜਾਊਗਾ ਤੇ ਬਿਜਲੀ ਦੀਆਂ ਕੀਮਤਾਂ ਬਹੁਤ ਵੱਧ ਚੁੱਕੀਆਂ ਨੇ। ਪਲੱਗ ਇਨ ਸੋਲਰ ਇੱਕ ਆਸਾਨ ਤਰੀਕਾ ਹੋਊਗਾ ਜਿਹਦੇ ਨਾਲ ਪਰਿਵਾਰ ਜਿਹੜੇ ਨੂੰ ਆਪਣਾ ਖਰਚਾ ਘਟਾ ਸਕਣਗੇ। ਇਹ ਯੂਨਿਟ ਛੋਟੇ ਅਤੇ ਮੋਬਾਈਲ ਹੋਣਗੇ, ਜਿਸ ਕਰਕੇ ਲੱਖਾਂ ਕੈਲੀਫੋਰਨੀਆ ਵਾਸੀ ਜਿਹੜੇ ਨੇ ਉਹ ਇਹਨਾਂ ਦਾ ਫਾਇਦਾ ਚੱਕ ਸਕਣਗੇ। ਖਾਸ ਕਰਕੇ ਉਹ ਲੋਕ ਜਿਨ੍ਹਾਂ ਦੇ ਘਰਾਂ ਤੇ ਰਵਾਇਤੀ ਰੂਫਟਾਪ ਯਾਨੀ ਕਿ ਸੋਲਰ ਸਿਸਟਮ ਨਹੀਂ ਲੱਗ ਸਕਦੇ। ਤੇ ਇਹ ਕਾਨੂੰਨ ਖਾਸ ਕਰਕੇ ਕਿਰਾਏਦਾਰਾਂ ਜਿਹੜੇ ਰੈਂਟਰਸ ਨੇ ਜਾਂ ਅਪਾਰਟਮੈਂਟਾਂ ਦੇ ਵਿੱਚ ਰਹਿਣ ਵਾਲੇ ਲੋਕ ਨੇ, ਕਹਿੰਦੇ ਉਹਨਾਂ ਦੇ ਲਈ ਵੀ ਵਰਦਾਨ ਸਾਬਤ ਹੋ ਸਕਦਾ, ਕਿਉਂਕਿ ਪਹਿਲਾਂ ਉਹਨਾਂ ਕੋਲੇ ਛੱਤ ਨਾ ਹੋਣ ਕਰਕੇ ਸੋਲਰ એનર્ਜੀ ਦਾ ਜਾਂ ਜਗ੍ਹਾ ਘੱਟ ਹੋਣ ਕਰਕੇ ਉਹ ਇਸ એનર્ਜੀ ਦਾ ਫਾਇਦਾ ਨਹੀਂ ਸੀ ਲੈ ਸਕਦੇ। ਸੁਰੱਖਿਆ ਦੇ ਲਿਹਾਜ਼ ਦੇ ਨਾਲ ਵੀ ਇਸ ਬਿੱਲ ਦੇ ਵਿੱਚ ਕਹਿੰਦੇ ਖਾਸ ਇੰਤਜ਼ਾਮ ਨੇ। ਕਾਨੂੰਨ ਦੇ ਮੁਤਾਬਕ ਉਹੀ ਸੋਲਰ ਸਿਸਟਮ ਮਨਜ਼ੂਰ ਕੀਤੇ ਜਾਣਗੇ ਜਿਹੜੇ ਅੰਡਰਰਾਈਟਰਸ ਲੈਬੋਰਟਰੀਜ਼ ਯਾਨੀ ਕਿ UL ਤੋਂ ਪ੍ਰਵਾਨਿਤ ਹੋਣਗੇ। ਇਹਨਾਂ ਦੇ ਵਿੱਚ ਆਟੋਮੈਟਿਕ ਸ਼ਟ ਆਫ ਹੋਊਗਾ, ਬਿਜਲੀ ਜਾਣ ਜਾਂ ਫਿਰ ਗ੍ਰਿਡ ਦੇ ਵਿੱਚ ਕੋਈ ਖਰਾਬੀ ਹੋਊਗੀ ਤਾਂ ਮਿਲੀ ਸਕਿੰਟਾਂ ਦੇ ਵਿੱਚ ਪੈਨਲ ਨੂੰ ਬੰਦ ਕਰੂਗਾ, ਤੁਹਾਨੂੰ ਇਹ ਤੋਂ ਕੋਈ ਖਤਰਾ ਨਹੀਂ ਹੋਊਗਾ। ਜੋ ਬਿੱਲ ਦੇ ਵਿੱਚ ਲਿਖਿਆ ਮੈਂ ਉਹ ਪੜ੍ਹ ਕੇ ਤੁਹਾਨੂੰ ਸੁਣਾ ਰਿਹਾ। ਲਾਈਨਮੈਨਾਂ ਜਾਂ ਫਿਰ ਫਾਇਰ ਫਾਈਟਰਾਂ ਨੂੰ ਕਰੰਟ ਲੱਗਣ ਦਾ ਜਿਹੜਾ ਖਤਰਾ, ਉਹਦੇ ਤੋਂ ਵੀ ਇਹਦੇ ਵਿੱਚ ਕਾਫੀ ਪ੍ਰਬੰਧ ਜਿਹੜੇ ਕੀਤੇ ਗਏ ਨੇ। ਫਿਲਹਾਲ ਕਹਿੰਦੇ ਬਿੱਲ ਜਿਹੜਾ ਐਪਰੋਪ੍ਰੀਏਸ਼ਨ ਕਮੇਟੀ ਦੇ ਕੋਲ ਹੈ ਤੇ ਉੱਥੋਂ ਪਾਸ ਹੋਣ ਤੋਂ ਬਾਅਦ ਜਦੋਂ ਇਸ ਨੂੰ ਗਵਰਨਰ ਦੇ ਦਸਤਖਤਾਂ ਦੇ ਲਈ ਭੇਜਿਆ ਜਾਊਗਾ
ਜੇਕਰ ਇਹ ਕਾਨੂੰਨ ਬਣ ਜਾਊਗਾ ਕਹਿੰਦੇ ਤਾਂ ਕੈਲੀਫੋਰਨੀਆ ਦੇ ਲੱਖਾਂ ਪਰਿਵਾਰਾਂ ਨੂੰ ਮਹਿੰਗੀ ਬਿਜਲੀ ਤੋਂ ਜਿਹੜੀ ਵੱਡੀ ਰਾਹਤ ਮਿਲੂਗੀ। ਇੱਕ ਅੰਦਾਜ਼ੇ ਦੇ ਮੁਤਾਬਕ ਇਹ $450 ਕਹਿ ਰਹੇ ਨੇ ਹਰੇਕ ਪਰਿਵਾਰ ਦਾ, ਪਰ ਬਹੁਤ ਸਾਰੇ ਪਰਿਵਾਰ ਅਜਿਹੇ ਨੇ ਜਿਨ੍ਹਾਂ ਦੇ ਬਿਜਲੀ ਦੇ ਬਿੱਲ ਇਸ ਤੋਂ ਵੀ ਜ਼ਿਆਦਾ ਨੇ। ਉਹਨਾਂ ਨੂੰ ਹੋ ਸਕਦਾ ਵਰਤੋਂ ਦੇ ਹਿਸਾਬ ਦੇ ਨਾਲ ਜਾਂ ਤੁਸੀਂ ਕਿਵੇਂ ਇਹਨੂੰ ਯੂਜ਼ ਕਰਦੇ ਹੋ ਤਾਂ ਤੁਹਾਡਾ ਹੋਰ ਵੀ ਜਿਹੜਾ ਫਾਇਦਾ ਉਹ ਹੋ ਜਾਵੇ। ਜੀ, ਕੈਲੀਫੋਰਨੀਆ ਦੇ ਵਿੱਚ ਨਵਾਂ ਲਾਅ ਪਾਸ ਹੋ ਗਿਆ ਜਿਹਦੇ ਮੁਤਾਬਕ ਜਿਹੜੇ ਫੂਡ ਲੇਬਲਸ ਆ ਉਹ ਹੁਣ ਰਿਮੂਵ ਕਰ ਦਿੱਤੇ ਜਾਣਗੇ। ਜਿੱਦਾਂ ਦੁੱਧ ਆ ਅੱਗੇ ਲਿਖਿਆ ਹੁੰਦਾ ਜੀ ਵੀ ਇੰਨੀ ਤਰੀਕ ਨੂੰ ਐਕਸਪਾਇਰ ਹੋ ਜਾਣਾ, ਸੋ ਉਹ ਲੇਬਲ ਜਿਹੜਾ ਹੈ ਰਿਮੂਵ ਕਰ ਦਿੱਤਾ ਜਾਊਗਾ। ਕਹਿੰਦੇ ਵੀ ਜਿਹੜੀ ਫੂਡ ਵੇਸਟ ਆ ਉਸ ਨੂੰ ਅਸੀਂ ਕੱਟ ਕਰਨਾ ਹੈਗਾ ਆ। ਸੋ ਬਹੁਤ ਸਾਰੇ ਲੋਕ ਇਸ ਗੱਲ ਤੋਂ ਖੁਸ਼ ਵੀ ਆ, ਕਈ ਲੋਕ ਜਿਹੜੇ ਆ ਇਸ ਗੱਲ ਤੋਂ ਔਖੇ ਵੀ ਆ ਵੀ ਹੋ ਸਕਦਾ ਕਈ ਬਹੁਤ ਪੁਰਾਣਾ ਜਿਹੜਾ ਫੂਡ ਆ ਉਹਦੇ ਉੱਤੇ ਜਦੋਂ ਲੇਬਲ ਹੀ ਨਹੀਂ ਹੋਣਾ ਤੇ ਪਤਾ ਨਹੀਂ ਲੱਗਣਾ ਵੀ ਇਹ ਕਿੰਨਾ ਕੁ ਐਕਸਪਾਇਰ ਹੋਇਆ ਹੈਗਾ ਆ। ਸੈੱਲ ਵਾਈ ਲੇਬਲਸ ਜਿਹੜੇ ਫੂਡ ਪੈਕੇਜਿੰਗ ਦੇ ਉੱਤੇ ਆ ਇਹ ਹੁਣ ਰਿਮੂਵ ਕਰ ਦਿੱਤੇ ਜਾਣਗੇ। ਜਿਹੜੇ ਮੈਨੂਫੈਕਚਰਰਸ ਆ ਹੁਣ ਫੂਡ ਨੂੰ ਸੈੱਲ ਕਰਦੇ ਕੈਲੀਫੋਰਨੀਆ 'ਚ, ਉਹਨਾਂ ਕੋਲ 2 ਸਟੈਂਡਰਡਾਈਜ਼ਡ ਲੇਬਲ ਹੋਣਗੇ, ਬੈਸਟ ਇਫ ਯੂਜ਼ਡ ਬਾਈ ਲੇਬਲ ਫॉर ਪੀਕ ਕੁਆਲਿਟੀ ਤੇ ਯੂਜ਼ ਬਾਈ ਲੇਬਲ ਫॉर ਪ੍ਰੋਡਕਟ ਸੇਫਟੀ। ਸੋ ਤੇ 2 ਲੇਬਲ ਹੋਊਗੇ ਵੀ ਇਸ ਤਰੀਕ ਤੱਕ ਯੂਜ਼ ਕਰ ਲਓ, ਜਾਂ ਜੇ ਤੁਸੀਂ ਇਸ ਤਰੀਕ ਤੱਕ ਯੂਜ਼ ਕਰੋਗੇ ਤੇ ਇਹ ਪ੍ਰੋਡਕਟ ਸੇਫ ਹੈਗਾ ਆ ਪਰ ਖਰਾਬ ਨਹੀਂ ਹੈਗਾ। ਜੀ, ਅਸਲ ਦੇ ਵਿੱਚ ਕੀ ਹੋਇਆ ਸੀ ਹਰਜੋਤ ਸਿੰਘ ਜੀ, ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਆ ਜਿਹੜੀ ਉਹਦੇ ਅੰਕੜੇ ਆਏ ਸੀਗੇ ਅਮਰੀਕਾ ਦੇ ਵਿੱਚ ਲਗਭਗ 20% ਭੋਜਨ ਆ ਜਿਹੜਾ ਉਹ ਲੇਬਲ ਦੀ ਇਸ ਉਲਝਣ ਕਰਕੇ ਕਹਿੰਦੇ ਬਰਬਾਦ ਹੁੰਦਾ ਹੈ। ਲੋਕ ਜਿਹੜਾ ਸੈੱਲ ਬਾਏ ਲਿਖਿਆ ਹੁੰਦਾ ਜਿਹੜਾ ਕਿ ਜਿਹਦੇ ਵਿੱਚ ਇਹ ਦੱਸਿਆ ਹੁੰਦਾ ਵੀ ਉਹ ਅਸਲ ਦੇ ਵਿੱਚ ਦੁਕਾਨਦਾਰਾਂ ਦੇ ਲਈ ਹੁੰਦਾ ਤਾਂ ਜੋ ਉਹਨਾਂ ਨੂੰ ਪਤਾ ਲੱਗ ਸਕੇ ਕਿ ਸਮਾਨ ਕਦੋਂ ਤੱਕ ਡਿਸਪਲੇ ਤੇ ਰੱਖਣਾ, ਤੇ ਲੋਕ ਇਹਨੂੰ ਸੈੱਲ ਬਾਏ ਤੋਂ ਹੀ ਜਿਹੜਾ ਐਕਸਪਾਇਰੀ ਪੜ੍ਹ ਕੇ ਉਹਨੂੰ ਜਿਹੜਾ ਕੂੜੇ ਵਿੱਚ ਸੁੱਟ ਦਿੰਦੇ ਸੀਗੇ। ਤੇ ਇਸ ਕਾਨੂੰਨ ਦਾ ਮਕਸਦ ਇਹ ਹੈ ਵੀ ਇਹ ਬਰਬਾਦੀ ਰੋਕੇ ਤੇ ਗ੍ਰੀਨ ਹਾਊਸ ਗੈਸਾਂ ਦੇ ਨਿਕਾਸ ਨੂੰ ਘਟਾ ਕੇ ਵਾਤਾਵਰਨ ਨੂੰ ਬਚਾਇਆ ਜਾਵੇ। ਬਿੱਲ ਦੇ ਜਿਹੜੇ ਲੇਖਕ ਸੀਗੇ ਡੈਮੋਕ੍ਰੈਟਿਕ ਅਸੈਂਬਲੀ ਮੈਂਬਰ ਜੈਕੀ ਇਰਵਨ ਸੀਗੇ, ਉਹ ਕਹਿੰਦੇ ਵੀ ਇਹਦੇ ਨਾਲ ਗਾਹਕਾਂ ਨੂੰ ਵੀ ਫੈਸਲਾ ਜਿਹੜਾ ਉਹ ਆਸਾਨ ਹੋਊਗਾ ਫੈਸਲਾ ਲੈਣਾ, ਤੇ ਬਾਜ਼ਾਰਾਂ ਦੇ ਵਿੱਚ ਜਿਹੜੇ ਪੁਰਾਣੇ ਸਟਾਕ ਦੇ ਕਾਰਨ ਅਗਲੇ ਕੁਝ ਮਹੀਨਿਆਂ ਤੱਕ ਪੁਰਾਣੇ ਲੇਬਲ ਵਾਲੀਆਂ ਜਿਹੜੀਆਂ ਚੀਜ਼ਾਂ ਨੇ ਉਹ ਵੀ ਮਿਲ ਸਕਦੀਆਂ ਨੇ। ਕੈਲੀਫੋਰਨੀਆ ਪਹਿਲਾ ਸੂਬਾ ਹੈ ਇਹ ਲਾਗੂ ਕਰਨ ਵਾਲਾ। ਨਿਊਯਾਰਕ ਦੇ ਵਿੱਚ ਵੀ ਕਹਿੰਦੇ ਅਜਿਹਾ ਕਾਨੂੰਨ ਜਿਹੜਾ ਪਾਸ ਹੋਣ ਦੀ ਤਿਆਰੀ ਦੇ ਵਿੱਚ ਆ, ਜਿਸ ਦੇ ਨਾਲ ਪੂਰੇ ਅਮਰੀਕਾ ਦੇ ਵਿੱਚ ਇੱਕ ਸਮਾਨ ਲੇਬਲਿੰਗ ਪ੍ਰਣਾਲੀ ਲਾਗੂ ਹੋਣ ਦੀ ਜਿਹੜੀ ਮੰਗ ਆ ਉਹ ਤੇਜ਼ ਹੋ ਚੁੱਕੀ ਹੈ। ਸੋ ਐਕਸਪਾਇਰੀ, ਯੂਜ਼ਡ ਬਾਏ, ਬੈਸਟ ਇਫ ਯੂਜ਼ਡ ਬਾਏ, ਇਹ 3-4 ਚੀਜ਼ਾਂ ਨੇ ਜਿਹੜੀਆਂ ਲੋਕਾਂ ਨੂੰ ਕਨਫਿਊਜ਼ ਕਰਦੀਆਂ ਸੀਗੀਆਂ। ਸੋ ਇਹਦੇ ਬਾਰੇ ਹੁਣ ਜਿਹੜਾ ਉਹ ਕੈਲੀਫੋਰਨੀਆ ਦੇ ਵਿੱਚ ਇਹ ਚੀਜ਼ ਲਾਗੂ ਹੋ ਸਕੀ ਆ ਕਿ ਕੈਲੀਫੋਰਨੀਆ ਦੇ ਵਿੱਚ ਬੈਸਟ ਇਫ ਯੂਜ਼ਡ ਬਾਏ ਹੋਊਗਾ ਜਿਹੜਾ ਭੋਜਨ ਦੀ ਕੁਆਲਿਟੀ ਦੱਸੂਗਾ, ਤੇ ਯੂਜ਼ਡ ਬਾਏ ਇਹ ਸੇਫਟੀ ਦੇ ਯਾਨੀ ਕਿ ਕਿਦੋਂ ਤੱਕ ਤੁਸੀਂ ਇਹਨੂੰ ਯੂਜ਼ ਕਰ ਸਕਦੇ ਆ ਉਹਦੇ ਨਾਲ ਇਹ ਸੰਬੰਧਿਤ ਹੋਊਗਾ। ਅਗਲੇ ਵੀ ਕਈ ਲਾ ਜਿਹੜੇ ਆ ਪ੍ਰਵੀਨ ਜੀ ਉਹ ਪਾਸ ਕੀਤੇ ਗਏ ਆ ਜਿਹੜੇ ਇਫੈਕਟਿਵ ਅੱਜ ਤੋਂ। ਸੈੱਲ ਫੋਨਸ ਜਿਹੜੇ ਸਮਾਰਟਫੋਨ ਯੂਜ਼ ਆ ਸਕੂਲ ਕੈਂਪਸ ਦੇ ਉੱਤੇ ਉਹਨੂੰ ਬੈਨ ਕੀਤਾ ਗਿਆ ਹੈਗਾ ਤੇ ਸਟਾਰਟਿੰਗ ਜੁਲਾਈ 26 ਤੋਂ ਜੀ ਹਰ ਇੱਕ ਸਕੂਲ ਡਿਸਟ੍ਰਿਕਟ ਚਾਹੇ ਉਹ ਚਾਰਟਰ ਸਕੂਲ ਆ ਚਾਹੇ ਕਾਉਂਟੀ ਆਫਿਸਰਸ ਆ ਉਹਨਾਂ ਨੇ ਪਾਲਿਸੀ ਬਣਾਈ ਆ ਵੀ ਇਹ ਜਿਹੜਾ ਸੈੱਲ ਫੋਨ ਆ ਬੈਨ ਹੋਊਗਾ ਅਨਲੈਸ ਕਿ देयर इज ਕੋਈ ਐਮਰਜੈਂਸੀ ਆ। ਸੋ ਇਸੇ ਤਰ੍ਹਾਂ ਫੂਡ ਅਲਰਜੀਜ਼ ਨੂੰ ਲੈ ਕੇ ਚੇਨ ਰੈਸਟੋਰੈਂਟਸ ਕੈਲੀਫੋਰਨੀਆ ਦੇ ਵਿੱਚ ਉਹਨਾਂ ਨੂੰ ਜਿਹੜੀ ਲਿਸਟ ਪ੍ਰੋਵਾਈਡ ਕਰਨੀ ਪਊਗੀ ਮੇਜਰ ਫੂਡ ਅਲਰਜੀਜ਼ ਫॉर ਈਚ ਮੈਨੂ। ਸੋ ਜਿਹੜੇ ਮੈਨੂ ਦੇ ਉੱਤੇ ਕਿਹਦੇ ਨਾਲ ਅਲਰਜੀ ਹੋ ਸਕਦੀ ਆ। ਸਕੂਲ ਆਈਡੀਜ਼ ਨੂੰ ਲੈ ਕੇ ਕੈਲੀਫੋਰਨੀਆ ਪਬਲਿਕ ਸਕੂਲਸ ਜਿਹੜੇ ਸਟੂਡੈਂਟ ਆਈਡੀ ਪ੍ਰੋਵਾਈਡ ਕਰਦੇ ਹੈਗੇ ਆ ਗ੍ਰੇਡ 7 ਤੋਂ ਲੈ ਕੇ 12 ਨੂੰ, ਤੇ ਕਾਲਜਸ ਜਿਹੜੇ ਆ ਉਹਨਾਂ ਨੂੰ ਪ੍ਰਿੰਟ ਕਰਨੇ ਪਊਗੇ ਫੋਨ ਨੰਬਰ ਤੇ ਟੈਕਸ ਲਾਈਨ ਫॉर ਟਰੈਵਲ ਪ੍ਰੋਜੈਕਟ ਜਿਹੜਾ ਕੋਈ ਵੀ ਸੁਸਾਈਡ ਹੌਟਲਾਈਨ ਜਾਂ LGBTQ ਵਗੈਰਾ ਹੈਗੀ ਆ ਉਹਨਾਂ ਦੇ ਲਈ। ਹਾਊਸਿੰਗ ਨੂੰ ਲੈ ਕੇ ਜਿਹੜੀਆਂ ਹਾਈ ਰਾਈਜ਼ ਤੇ ਅਪਾਰਟਮੈਂਟਸ ਇਹ ਹੁਣ ਜਿਹੜਾ ਟ੍ਰਾਂਜ਼ਿਟ ਜਿੱਦਾਂ ਜਿੱਥੇ ਕਿਤੇ ਬੱਸ ਸਟਾਪ ਆ ਟ੍ਰੇਨ ਸਟਾਪ ਆ ਸਬਵੇਜ਼ ਆ ਉੱਥੇ ਹਾਈ ਰਾਈਜ਼ ਬਿਲਡਿੰਗ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਕਿਉਂਕਿ ਇਹ ਹੁਣ 9 ਸਟੋਰੀ ਤੱਕ ਜਿਹੜਾ ਆ ਕੰਸਟਰਕਸ਼ਨ ਕਰਨ ਦੇ ਲਈ ਪਰਮਿਸ਼ਨ ਦੇ ਦਿੱਤੀ ਗਈ ਹੈਗੀ ਆ। ਫੂਡ ਲੈਵਲਸ ਦੀ ਜਿਹੜੀ ਗੱਲ ਆਪਾਂ ਕਰ ਲਈ ਆ। ਆਟੋਨੋਮਸ ਵਹੀਕਲਸ ਨੂੰ ਲੈ ਕੇ ਜਿਹੜੇ ਮੈਨੂਫੈਕਚਰਰਸ ਆ ਉਹਨਾਂ ਨੂੰ ਟੈਲੀਫੋਨ ਲਾਈਨ ਇੱਕ ਐਮਰਜੈਂਸੀ ਰਿਸਪੌਂਡਰਸ ਦੇ ਲਈ ਸੈਟਅਪ ਕਰਨੀ ਪਊਗੀ ਵੀ ਜੇ ਹੁਣ ਆਟੋਨੋਮਸ ਜੋ ਵਹੀਕਲ ਐਕਸੀਡੈਂਟ ਹੋ ਜਾਂਦੀ ਹੈ ਤੇ ਕਿਹਨੂੰ ਕਿੱਥੇ ਕਾਲ ਕਰਨੀ ਹੈਗੀ ਆ ਜੀ। ਸੋ ਜਿਹੜੇ ਐਮਰਜੈਂਸੀ ਰਿਸਪੌਂਡਰਸ ਹੋਊਗੇ ਉਹ ਕਮਿਊਨੀਕੇਟ ਕਰੂਗੇ ਰਿਮੋਟ ਆਪਰੇਟਰ ਦੇ ਨਾਲ ਸੋ ਤਾਂ ਕਿ ਜਿਹੜੀ ਆ ਉਹ ਉਸ ਮਸਲੇ ਨੂੰ ਸੁਲਝਾਇਆ ਜਾ ਸਕੇ। ਇਸੇ ਤਰ੍ਹਾਂ ਇੱਕ ਸਕੂਲ ਬਾਥਰੂਮ ਨੂੰ ਲੈ ਕੇ ਹੈਗਾ ਆ ਵੀ ਇੱਕ ਜਿਹੜਾ ਆ ਦੋਨੋਂ ਜੈਂਡਰਸ ਦੇ ਲਈ ਬਾਥਰੂਮ ਸਕੂਲ ਦੇ ਵਿੱਚ ਅਵੇਲੇਬਲ ਹੋਣਾ ਚਾਹੀਦਾ ਜੀ। ਬਿਲਕੁਲ। ਅਗਲੀ ਜਿਹੜੀ ਖਬਰ ਆ ਉਹ ਕੈਲੀਫੋਰਨੀਆ ਦੇ ਨਾਲ ਜੁੜੀ ਹੋਈ ਹੈ। ਕੈਲੀਫੋਰਨੀਆ ਦੇ ਵਿੱਚ ਜਿਹੜੇ ਕ੍ਰਾਈਮ ਆ ਉਹ ਕਹਿੰਦੇ ਕਾਫੀ ਘਟਿਆ। ਇੱਕ ਨਿਊਜ਼ ਰਿਪੋਰਟ ਇਸ ਗੱਲ ਦਾ ਦਾਅਵਾ ਕਰ ਰਹੀ ਹੈ
ਕੈਲੀਫੋਰਨੀਆ ਦੇ ਡਿਪਾਰਟਮੈਂਟ ਆਫ ਜਸਟਿਸ ਵੱਲੋਂ ਜਾਰੀ ਕੀਤੇ ਗਏ ਤਾਜ਼ਾ ਜਿਹੜੇ ਅੰਕੜੇ ਨੇ ਉਹਨਾਂ ਦੇ ਮੁਤਾਬਕ ਸਾਲ 2025 ਦੇ ਦੌਰਾਨ ਸੂਬੇ ਦੇ ਵਿੱਚ ਅਪਰਾਧ ਦੇ ਜਿਹੜੇ ਮਾਮਲੇ ਨੇ ਉਹਨਾਂ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਆ। ਸਭ ਤੋਂ ਰਾਹਤ ਦੀ ਗੱਲ ਇਹ ਹੈ ਕਿ ਕੈਲੀਫੋਰਨੀਆ ਦੇ ਵਿੱਚ ਕਤਲ ਦੀ ਜਿਹੜੀ ਦਾਰਾ 1966 ਤੋਂ ਬਾਅਦ ਆਪਣੇ ਪੱਧਰ ਤੇ ਸਭ ਤੋਂ ਹੇਠਾਂ ਪਹੁੰਚੀ ਹੈ। ਡਿਪਾਰਟਮੈਂਟ ਆਫ ਜਸਟਿਸ ਦੇ ਮੁਤਾਬਕ ਸਾਲ 2024-25 ਦੇ ਵਿਚਕਾਰ ਲਗਭਗ ਹਰ ਮੁੱਖ ਜਿਹੜਾ ਅਪਰਾਧ ਸ਼੍ਰੇਣੀ ਦੇ ਵਿੱਚ ਕਮੀ ਆਈ ਆ। ਕਤਲ ਜਿਹੜਾ ਸਾਲ 2024 ਦੇ ਵਿੱਚ ਕਤਲ ਦੇ 1666 ਮਾਮਲੇ ਸਾਹਮਣੇ ਆਏ ਸੀਗੇ, ਜੋ ਕਿ 2025 ਦੇ ਵਿੱਚ 18% ਘਟ ਕੇ 1374 ਰਹਿ ਗਏ ਆ। ਸੂਬੇ ਦੇ ਵਿੱਚ ਹੁਣ ਕਹਿੰਦੇ ਵੀ ਕਤਲ ਦੀ ਜਿਹੜੀ ਦਾਰਾ ਉਹ 1 ਲੱਖ ਬੰਦੇ ਪਿੱਛੇ 3.5 ਰਹਿ ਗਈ ਆ। ਗੱਡੀਆਂ ਦੀ ਚੋਰੀ ਦੇ ਵਿੱਚ ਕਹਿੰਦੇ ਬਹੁਤ ਵੱਡੀ ਕਮੀ ਦੇਖਣ ਨੂੰ ਮਿਲੀ ਆ, 25% ਕਮੀ ਆ। ਲੁੱਟ-ਖੋਹ ਰੋਬਰੀ ਦੇ ਮਾਮਲਿਆਂ ਦੇ ਵਿੱਚ 19% ਦੀ ਕਮੀ ਆ। ਜਾਇਦਾਦ ਸੰਬੰਧੀ ਅਪਰਾਧ ਮਾਮਲਿਆਂ ਦੇ ਵਿੱਚ 14% ਦੀ ਕਮੀ ਆ। ਹਿੰਸਕ ਅਪਰਾਧ ਵਾਇਲੈਂਟ ਕ੍ਰਾਈਮ ਦੇ ਵਿੱਚ ਕਹਿੰਦੇ 10% ਦੀ ਕਮੀ ਆ। ਸੋ ਜਿਹੜੇ ਗੈਵਿਨ ਨਿਊਸਮ ਨੇ ਜਾਂ ਜਿਹੜੇ ਰੌਬ ਬੌਂਟਾ ਨੇ, ਉਹਨਾਂ ਨੇ ਇਸ ਗੱਲ ਦੇ ਉੱਤੇ ਖੁਸ਼ੀ ਜਿਹੜੀ ਉਹ ਜ਼ਾਹਰ ਕੀਤੀ। ਉਹ ਕਹਿੰਦੇ ਵੀ ਅਸੀਂ ਸਾਡਾ ਜਿਹੜਾ ਪੂਰਾ ਜ਼ੋਰ ਲੱਗਿਆ ਸੀਗਾ ਵੀ ਅਸੀਂ ਸਥਾਨਕ ਪੁਲਿਸ ਦੀ ਮਦਦ ਕਰੀਏ ਜਾਂ ਸੰਗਠਿਤ ਅਪਰਾਧਾਂ ਦੇ ਖਿਲਾਫ ਸਖਤੀ ਵਰਤੀਏ ਤੇ ਜਿਹੜੇ ਲੋਕ ਨੇ ਉਹਨਾਂ ਦੀਆਂ ਜਾਨਾਂ ਅਸੀਂ ਬਚਾ ਸਕੀਏ। ਸੋ ਕਹਿੰਦੇ ਵੀ ਜਿਹੜੇ ਰੌਬ ਬੌਂਟਾ ਨੇ ਦਾਅਵਾ ਕੀਤਾ ਵੀ ਸਥਾਨਕ ਰਾਜ ਤੇ ਫੈਡਰਲ ਕਾਨੂੰਨ ਲਾਗੂ ਕਰਨ ਵਾਲੀਆਂ ਜਿਹੜੀਆਂ ਏਜੰਸੀਆਂ ਨੇ ਉਹਦੀ ਆਪਸੀ ਸਾਂਝੇਦਾਰੀ ਤੇ ਕਮਿਊਨਿਟੀ ਹਿੰਸਾ ਰੋਕੂ ਪ੍ਰੋਗਰਾਮਾਂ ਦੀ ਜਿਹੜੀ ਆ ਉਹਨਾਂ ਦੇ ਕਰਕੇ ਆ ਵੀ ਕੈਲੀਫੋਰਨੀਆ ਦੇ ਵਿੱਚ ਜਿਹੜਾ ਕ੍ਰਾਈਮ ਆ ਉਹ ਘੱਟ ਦੇਖਣ ਨੂੰ ਮਿਲਿਆ। ਜਿਹੜੇ ਲੋਕ ਪੁਰਾਣੇ ਰਹਿੰਦੇ ਨੇ, ਜਿਹੜੇ ਕੈਲੀਫੋਰਨੀਆ ਦੇ ਵਿੱਚ ਕਈ ਦਹਾਕਿਆਂ ਤੋਂ ਵਸਦੇ ਨੇ, ਉਹ ਦੱਸਦੇ ਨੇ ਕਿ ਕੈਲੀਫੋਰਨੀਆ ਦਾ ਜਿਹੜਾ ਮੌਜੂਦਾ ਮੁਹਾਂਦਰਾ ਆਪਾਂ ਦੇਖ ਰਹੇ ਹਾਂ, ਇਸ ਤਰ੍ਹਾਂ ਦਾ ਕੈਲੀਫੋਰਨੀਆ ਕਦੇ ਵੀ ਨਹੀਂ ਸੀਗਾ। ਸੋ ਜਿੱਥੇ ਇਸ ਤਰ੍ਹਾਂ ਦੇ ਬਿੱਲ ਪਾਸ ਹੋਣ ਕਿ 900 ਤੋਂ ਘੱਟ ਚੋਰੀ ਕਰਨ ਵਾਲਾ ਫੜਿਆ ਨਹੀਂ ਜਾਣਾ ਜਾਂ ਹੋਰ ਤਰ੍ਹਾਂ ਦੇ ਬਿੱਲ, ਛੋਟੇ ਕਾਰੋਬਾਰੀਆਂ ਨੂੰ ਮਾਰੂ ਬਿੱਲ ਜਿਹੜੇ ਨੇ, ਤਾਂ ਉੱਥੇ ਜ਼ਾਹਰ ਜੀ ਗੱਲ ਆ ਵੀ ਕ੍ਰਾਈਮ ਵਧੇ। ਕਈ ਵਾਰੀ ਖਬਰਾਂ ਜਿਹੜੀਆਂ ਨੇ ਉਹ ਆਪਣੇ ਤਰੀਕੇ ਦੇ ਨਾਲ ਵੀ ਪੇਸ਼ ਕੀਤੀਆਂ ਜਾਂਦੀਆਂ ਨੇ ਸਰਕਾਰਾਂ ਵੱਲੋਂ, ਜਾਂ ਪਰ ਨਿਊਜ਼ ਵੈਬਸਾਈਟ ਜਿਹੜੀ ਵੈਬਸਾਈਟ ਆ ਉਹ ਇਸ ਗੱਲ ਦਾ ਦਾਅਵਾ ਕਰਦੀ ਹੈ ਵੀ DOJ ਦਾ ਇਹ ਜਿਹੜਾ ਅਫੀਸ਼ੀਅਲ ਅੰਕੜਾ। ਬਾਕੀ ਇਹ ਵੀ ਦੇਖਣ ਵਾਲੀ ਗੱਲ ਆ, ਅਸੀਂ ਜਦੋਂ ਆਫ ਦੀ ਏਅਰ ਵੀ ਗੱਲਬਾਤ ਕਰ ਰਹੇ ਸੀਗੇ, ਗੈਵਿਨ ਨਿਊਸਮ ਜਿਹੜੇ ਨੇ ਉਹ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਬਣਨਾ ਚਾਹੁੰਦੇ ਨੇ ਤੇ ਇਸ ਅੰਕੜੇ ਨੂੰ ਉਹ ਫਿਰ ਦੂਜੀਆਂ ਸਟੇਟਾਂ ਦੇ ਵਿੱਚ ਵੀ ਸਿਆਸੀ ਤੌਰ ਤੇ ਵਰਤਣਗੇ। ਜੀ। ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੇ ਰੋਹਿਤ ਚੋਪੜਾ ਨੂੰ ਸੈਕਟਰੀ ਆਫ ਨਿਊ ਕੈਲੀਫੋਰਨੀਆ ਬਿਜ਼ਨਸ ਤੇ ਕੰਜ਼ਿਊਮਰ ਏਜੰਸੀ ਦਾ ਜਿਹੜਾ ਹੈਡ ਆ ਉਹ ਅਪਾਇੰਟ ਕਰ ਦਿੱਤਾ ਹੈਗਾ ਆ। ਗਵਰਨਰ ਨੇ ਇਹ ਕਿਹਾ ਵੀ ਜਿਹੜਾ ਕੈਲੀਫੋਰਨੀਆ ਆ ਅਸੀਂ ਪ੍ਰੋਟੈਕਟ ਕਰ ਰਹੇ ਹਾਂ ਕੰਜ਼ਿਊਮਰਸ ਨੂੰ ਤੇ ਸਮਾਲ ਬਿਜ਼ਨਸ ਨੂੰ ਹੈਲਪ ਕਰਨਾ ਚਾਹੁੰਦੇ ਆ, ਫੇਅਰ ਤੇ ਕੰਪੀਟੀਟਿਵ ਇਕਨੋਮੀ ਦੇ ਉੱਤੇ ਵਰਕ ਕਰਨਾ ਚਾਹੁੰਦੇ ਹੈਗੇ ਆ। ਸੋ ਇਹ ਜਿਹੜੀ ਏਜੰਸੀ ਆ ਇਹਦੇ ਵਿੱਚ ਦਰਜਨਾਂ ਦੇ ਕਰੀਬ ਬੋਰਡ, ਬਿਊਰੋਜ਼, ਡਿਪਾਰਟਮੈਂਟਸ ਇੱਕ ਅੰਬਰੇਲਾ ਦੇ ਅੰਡਰ ਆਉਂਦੀਆਂ ਹੈਗੀਆਂ ਆ। ਸੋ ਜਿਹੜਾ ਰੋਹਿਤ ਚੋਪੜਾ ਆ ਉਹਨਾਂ ਨੇ ਇਹ ਕਿਹਾ ਵੀ ਮੈਂ ਬਹੁਤ ਖੁਸ਼ ਹਾਂ, ਗ੍ਰੇਟਫੁਲ ਹਾਂ ਵੀ ਮੈਨੂੰ ਏਜੰਸੀ ਦਾ ਫਸਟ ਸੈਕਟਰੀ ਅਪਾਇੰਟ ਕੀਤਾ ਗਿਆ ਹੈਗਾ ਤੇ ਮੈਂ ਜਿਹੜੀ ਆ ਇਹ ਆਪਣੀ ਜਿਹੜੀ ਸਰਵਿਸਿਜ਼ ਆ ਉਹਨੂੰ ਪੂਰੀ ਤਨਦੇਹੀ ਦੇ ਨਾਲ ਨਿਭਾਊਂਗਾ। ਸੈਕਟਰੀ ਚੋਪੜਾ ਨੈਸ਼ਨਲੀ ਰਿਕੋਗਨਾਈਜ਼ਡ ਆ ਲੀਡਰਸ਼ਿਪ ਕੰਜ਼ਿਊਮਰ ਪ੍ਰੋਟੈਕਸ਼ਨ ਦੇ ਉੱਤੇ, ਮਾਰਕੀਟ ਫੇਅਰਨੈਸ ਦੇ ਉੱਤੇ, ਫਾਈਨੈਂਸ਼ੀਅਲ ਓਵਰਸਾਈਟ ਦੇ ਉੱਤੇ। ਇਸ ਤੋਂ ਪਹਿਲਾਂ ਉਹ ਡਾਇਰੈਕਟਰ ਰਹੇ ਆ US ਕੰਜ਼ਿਊਮਰ ਫਾਈਨੈਂਸ਼ੀਅਲ ਪ੍ਰੋਟੈਕਸ਼ਨ ਬਿਊਰੋ ਦੇ ਤੇ ਐਜ਼ ਏ ਕਮਿਸ਼ਨਰ ਫੈਡਰਲ ਟ੍ਰੇਡ ਕਮਿਸ਼ਨ ਦੇ, ਜਿੱਥੇ ਉਹਨਾਂ ਨੇ ਜੰਕ ਫੀਸ ਨੂੰ ਲੈ ਕੇ, ਕਾਰਪੋਰੇਟ ਮਿਸਕੰਡਕਟ ਨੂੰ ਲੈ ਕੇ, ਪ੍ਰੀਡੇਟਰੀ ਪ੍ਰੈਕਟਿਸਿਸ ਨੂੰ ਲੈ ਕੇ, ਐਂਟੀ ਕੰਪੀਟੀਟਿਵ ਬਿਹੇਵੀਅਰ ਨੂੰ ਲੈ ਕੇ ਕਾਫੀ ਜ਼ਿਆਦਾ ਜਿਹੜਾ ਕੰਮ ਕੀਤਾ। ਸੋ ਕੈਲੀਫੋਰਨੀਆ ਕਾਫੀ ਸਟੈਪ ਅਪ ਕਰ ਰਹੀ ਆ ਕ੍ਰੈਕਿੰਗ ਡਾਊਨ ਜੰਕ ਫੀਸ ਜੋ ਕਈ ਵਾਰੀ ਸਾਨੂੰ ਚਾਰਜ ਕੀਤੀ ਜਾਂਦੀ ਆ ਕ੍ਰੈਡਿਟ ਕਾਰਡਾਂ ਤੇ, ਬੈਂਕ ਤੇ ਹੋਰ, ਜਾਂ ਹਿਡਨ ਚਾਰਜਸ ਹੁੰਦੇ ਹੈਗੇ ਆ। ਸੋ ਕੈਲ RX ਵੀ ਲਾਂਚ ਕਰ ਰਹੇ ਆ ਤਾਂ ਕਿ ਜਿਹੜੀਆਂ ਦਵਾਈਆਂ ਦੀਆਂ ਕੀਮਤਾਂ ਘਟਾਈਆਂ ਜਾ ਸਕਣ। ਇਸੇ ਤਰ੍ਹਾਂ ਆਨਲਾਈਨ ਪ੍ਰਾਈਵੇਸੀ ਤੇ ਕੰਜ਼ਿਊਮਰ ਡਾਟਾ ਪ੍ਰੋਟੈਕਸ਼ਨ ਇਹਦੇ ਵਿੱਚ ਇਸ ਡਿਪਾਰਟਮੈਂਟ ਦੇ ਅੰਡਰ ਆਊਗਾ। ਸੋ ਕਾਰਪੋਰੇਟ ਟਰਾਂਸਪੇਰੈਂਸੀ ਤੇ ਅਕਾਊਂਟੇਬਿਲਿਟੀ ਵੀ ਇਹਦੇ ਅੰਡਰ ਆਉਣਗੇ। ਜੀ ਬਿਲਕੁਲ। ਤੇ ਆਪਣਾ ਹਰਜੋਤ ਸਿੰਘ ਜੀ, ਖਬਰਾਂ ਦਾ ਸਮਾਂ ਜਿਹੜਾ ਸਮਾਪਤੀ ਵਾਲਾ, ਜਾਂਦੇ ਜਾਂਦੇ ਫੀਫਾ ਕਰੰਸੀ ਦੇ ਬਾਰੇ ਜਿਹੜੀ ਜਾਣਕਾਰੀ ਹੈ, ਸਟਾਕ ਮਾਰਕੀਟ ਦੇ ਬਾਰੇ ਜਾਣਕਾਰੀ ਦਿੰਦੇ ਚਲੇ ਗਏ। ਇਸ ਟਾਈਮ ਜਦੋਂ ਆਪਾਂ ਗੱਲਬਾਤ ਕਰ ਰਹੇ ਹਾਂ, ਮੈਚ ਜਿਹੜਾ USA ਤੇ ਬੋਸਨੀਆ ਤੇ ਹਰਜ਼ਗੋਵੀਨਾ ਦੇ ਵਿਚਕਾਰ ਖੇਡਿਆ ਜਾ ਰਿਹਾ। ਇਸ ਮੈਚ ਦੇ ਵਿੱਚ ਅਮਰੀਕਾ ਜਿਹੜਾ ਉਹ ਅਮਰੀਕਾ ਦੀ ਜਿਹੜੀ ਟੀਮ ਆ ਉਹ 1 ਗੋਲ ਦੇ ਨਾਲ ਅੱਗੇ ਚੱਲ ਰਹੀ ਆ। ਹਾਫ ਟਾਈਮ ਚੱਲ ਰਿਹਾ ਰਾਈਟ ਨਾਓ ਤੇ 87% ਜਿਹੜੇ ਚਾਂਸਸ ਨੇ ਉਹ ਅਮਰੀਕਾ ਦੀ ਜਿੱਤ ਦੇ ਇਸ ਟਾਈਮ ਬਣਦੇ ਜਾ ਰਹੇ ਨੇ। ਤੇ ਜੇਕਰ ਦੂਜੇ ਮੈਚ ਦੀ ਗੱਲ ਕਰੀਏ ਜਿਹੜਾ ਕਿ ਬੈਲਜੀਅਮ ਤੇ ਸੈਨੇਗਲ ਦੇ ਵਿਚਾਲੇ ਆ, ਐਕਸਟਰਾ ਟਾਈਮ ਤੋਂ ਬਾਅਦ ਕਹਿੰਦੇ ਬੈਲਜੀਅਮ 3 ਗੋਲਾਂ ਦੇ ਨਾਲ ਅੱਗੇ ਆ ਤੇ ਜਿਹੜੇ ਸੈਨੇਗਲ ਦੇ ਤਰਫੋਂ 2 ਗੋਲ ਜਿਹੜੇ ਨੇ ਉਹ ਕੀਤੇ ਗਏ ਨੇ। ਅੱਜ ਦੇ ਮੈਚਾਂ ਦੇ ਉੱਤੇ ਜੇਕਰ ਨਜ਼ਰ ਮਾਰੀਏ ਤਾਂ ਇੰਗਲੈਂਡ ਨੇ ਕੋਂਗੋ ਨੂੰ 2-1 ਦੇ ਨਾਲ ਹਰਾ ਦਿੱਤਾ ਤੇ ਮੈਕਸੀਕੋ ਨੇ ਇਕੁਆਡੋਰ ਨੂੰ 2-0 ਦੇ ਨਾਲ ਜਿਹੜਾ ਉਹ ਹਰਾ ਕੇ ਇਸ ਮੈਚ ਦੇ ਵਿੱਚ ਜਿਹੜੀ ਅੱਜ ਦੇ ਮੁਕਾਬਲਿਆਂ ਦੇ ਵਿੱਚ ਜਿੱਤ ਹੈ ਜਿਹੜੀ ਉਹ ਦਰਜ ਕੀਤੀ ਹੈ। ਤੇ ਜੇਕਰ ਆਪਾਂ ਫੀਫਾ ਦੇ ਵਿੱਚ ਹੀ ਜਿਹੜੇ ਸਭ ਤੋਂ ਜ਼ਿਆਦਾ ਗੋਲ ਕਰਨ ਵਾਲਿਆਂ ਦੇ ਵਿੱਚ ਜੇਕਰ ਗੱਲ ਕਰੀਏ ਤਾਂ
ਕਿਲੀਅਨ ਮਾਪੇ ਜਿਹੜੇ ਨੇ 6 ਗੋਲਾਂ ਦੇ ਨਾਲ ਤੇ ਲਿਓਨਲ ਮੈਸੀ ਜਿਹੜੇ ਨੇ ਉਹ ਵੀ ਅਰਜਨਟੀਨਾ ਦੀ ਮਾਪੇ ਜਿਹੜੇ ਨੇ ਉਹ ਫਰਾਂਸ ਦੇ ਨਾਲ ਸੰਬੰਧ ਰੱਖਦੇ ਨੇ। ਫਰਾਂਸ ਦੀ ਟੀਮ ਤੋਂ ਨੇ 6 ਗੋਲ ਕਰ ਚੁੱਕੇ ਨੇ ਤੇ ਮੈਸੀ 6 ਗੋਲ ਕਰ ਚੁੱਕੇ ਨੇ ਅਰਜਨਟੀਨਾ ਦੀ ਟੀਮ ਤੋਂ। ਤੇ ਨਾਰਵੇ ਦੇ ਜਿਹੜੇ ਹਾਲੈਂਡ ਨੇ ਉਹ 5 ਗੋਲਾਂ ਦੇ ਨਾਲ ਇਹ ਤੀਜੇ ਨੰਬਰ ਤੇ ਨੇ। ਸੋ ਇਹ 3 ਪਲੇਅਰ ਨੇ ਜਿਹਦੇ ਉੱਤੇ ਵਰਲਡ ਦੀਆਂ ਇਸ ਟਾਈਮ ਨਜ਼ਰਾਂ ਜਿਹੜੀਆਂ ਨੇ ਉਹ ਟਿਕੀਆਂ ਹੋਈਆਂ ਨੇ। ਇਸੇ ਤਰ੍ਹਾਂ ਜੇਕਰ ਕਰੰਸੀ ਦੀ ਅੱਜ ਗੱਲ ਕਰੀਏ ਤਾਂ ਅੱਜ ਇੱਕ US ਡਾਲਰ ਦੀ ਕੀਮਤ ਕੈਨੇਡਾ ਦੇ $1 ਤੇ 42 ਸੈਂਟ ਦੇ ਬਰਾਬਰ ਰਹੀ ਹੈ। ਇੰਡੀਆ ਦੇ 95 ਰੁਪਏ ਤੇ 24 ਪੈਸਿਆਂ ਦੇ ਬਰਾਬਰ ਤੇ ਪਾਕਿਸਤਾਨ ਦੇ 278 ਰੁਪਏ ਤੇ 25 ਪੈਸਿਆਂ ਦੇ ਬਰਾਬਰ ਰਹੀ ਹੈ ਜੀ। ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ ਤੇ ਅੱਜ ਡਾਓ ਜੋਨ ਇੰਡਸਟਰੀਅਲ ਥੋੜਾ ਜਿਹਾ ਡਾਊਨ ਗਿਆ 0.03% ਤੇ ਕਲੋਜ਼ ਹੋਇਆ 52,305.24 ਦੇ ਉੱਤੇ। S&P ਇੰਡੈਕਸ ਜਿਹੜਾ 500 ਹੈਗਾ ਉਹ ਵੀ ਡਾਊਨ ਗਿਆ 0.22%, ਕਲੋਜ਼ ਹੋਇਆ 7,483.23 ਦੇ ਉੱਤੇ। ਨੈਸਡੈਕ ਵੀ ਡਾਊਨ ਗਿਆ 0.66% ਤੇ ਕਲੋਜ਼ ਹੋਇਆ 26,040.03 ਦੇ ਉੱਤੇ। ਜੀ। ਇਸ ਦੇ ਨਾਲ ਹੀ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਸਰੋਤਿਓ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।